ਹਾਂਜੀ ਡਾਕਟਰ ਸਾਹਿਬ ਇਹ ਦੱਸੋ ਕਿਹੜੀ ਦੁਨੀਆ ਤੇ ਲੈ ਕੇ ਚੱਲੇ ਹੋ? ਪਹਾੜ, ਮਿੱਟੀ, ਗੱਟੇ, ਪਤਾ ਨਹੀਂ, ਮੈਂ ਜ਼ਿੰਦਗੀ 'ਚ ਨਹੀਂ ਇੱਥੇ ਆਇਆ ਤੇ ਅੱਜ ਕਿੱਥੇ ਚੱਲੇ? ਤੁਸੀਂ ਜਿੱਥੇ ਆਪਾਂ ਜਾ ਰਹੇ ਨਾ, ਤੁਸੀਂ ਯਾਦ ਕਰੋਗੇ ਸਾਡੇ ਪੁਰਾਤਨ ਇਤਿਹਾਸ ਦਾ ਬੜਾ ਵੱਡਾ। ਦੇਖੋ ਸਿਕੰਦਰ ਦੀ ਆਪਾਂ ਗੱਲ ਕਰਦੇ ਹਾਂ, ਗੱਲ ਤੇ ਗੱਲ ਕਰਦੇ ਹਾਂ ਉਹਨਾਂ ਦੀ ਜੀ। ਇਹ ਉਹ ਜਗ੍ਹਾ ਹੈ ਜਿੱਥੇ ਆਪਾਂ ਜਾ ਰਹੇ ਹਾਂ, ਜਿਸ ਪੁਆਇੰਟ ਤੋਂ ਜਦੋਂ ਸਿਕੰਦਰ ਨੂੰ ਪੋਰਸ ਦੀਆਂ ਫੌਜਾਂ ਨੇ ਹਰਾਇਆ ਤੇ ਉਹਦੇ ਘੋੜੇ ਦੀ ਮੌਤ ਹੋਈ, ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਯੂਸਫੈਲਸ ਉਸ ਘੋੜੇ ਦਾ ਨਾਂ ਸੀ। 12 ਸਾਲ ਦੀ ਉਮਰ ਤੋਂ ਉਸ ਘੋੜੇ ਨੂੰ ਉਹਨੇ ਨਾਂ ਰੱਖਿਆ ਸੀ। ਉਹ ਜਗ੍ਹਾ ਜਿੱਥੇ ਉਹਦੀ ਘੋੜੇ ਦੀ ਮੌਤ ਹੋਈ ਸੀ ਤੇ ਉੱਥੋਂ ਬਾਅਦ ਉਹਨੇ ਵਾਪਸੀ ਲੈ ਲਈ ਸੀ। ਤਾਂ ਆਪਾਂ ਪਿੱਛੇ ਹੁਣੇ ਜੇਹਲਮ ਦਰਿਆ ਤੋਂ ਲੰਘ ਕੇ ਆਏ ਆ, ਉਦੋਂ ਉਹਦੇ 'ਚ ਹੜ੍ਹ ਆਇਆ ਹੋਇਆ ਸੀ ਤੇ ਇਹ ਥਾਂ ਸੀ ਜਿੱਥੋਂ ਸਿਕੰਦਰ ਦੁਨੀਆ ਜਿੱਤਣ ਗਿਆ, ਵਾਪਸ ਮੁੜ ਗਿਆ ਸੀ। ਇੱਥੋਂ ਇੱਕ ਸਾਈਡ ਤੇ ਨਾ, ਸਾਈਡ ਤੇ ਫਿਰ ਅੱਗੇ ਨਿਕਲਦਾ, ਪਿੱਛੇ ਵਾਪਸੀ ਦੇ ਰਸਤਾ ਹੁੰਦਾ। ਬਿਲਕੁਲ। ਚਲੋ ਦੇਖਦੇ ਆ ਅੱਜ ਵੀ ਦੇਖੋ ਕਿੱਦਾਂ ਦੇ ਪਹਾੜ ਆ। ਮੈਂ ਤੇ ਪਰੇਸ਼ਾਨ ਹੀ ਹੋ ਗਿਆ ਕਿ ਪਤਾ ਨਹੀਂ ਕਿਹੜੀ ਦੁਨੀਆ ਤੇ ਆ ਗਏ, ਲੇਕਿਨ ਚਲੋ ਇੱਕ ਚੰਗੇ ਪੁਆਇੰਟ ਤੇ ਜਾ ਰਹੇ ਆ ਜੀ, ਕੁਝ ਦੇਖਣ ਨੂੰ ਸਾਨੂੰ ਮੌਕਾ ਮਿਲਿਆ। ਤੁਸੀਂ ਕਾਰ 'ਚ ਬੈਠੇ ਤੰਗ ਹੋ। ਤੁਸੀਂ ਸੋਚੋ ਕਿ ਸਿਕੰਦਰ ਦੀ ਜਿਹੜੀ ਫੌਜ ਸੀ ਉਹ ਪੈਦਲ ਜਾ ਰਹੀ ਸੀ ਇੱਥੋਂ ਉਸ ਜ਼ਮਾਨੇ 'ਚ। ਜੀ ਤੇ ਅਜੇ ਉਹਨਾਂ ਨੇ ਅੱਗੇ ਹੋਰ ਜਾਣਾ ਸੀ ਜੇ ਹਾਲਾਤ ਇਦਾਂ ਦੇ ਨਾ ਬਣਦੇ। ਪਰ ਇਹ ਜਗ੍ਹਾ ਇਸ ਕਰਕੇ ਵੀ ਇੰਪੋਰਟੈਂਟ ਆ ਵੀ ਇੱਥੋਂ ਵੀ ਸਿਕੰਦਰ ਨੂੰ ਪੰਜਾਬੀਆਂ ਨੇ ਵਾਪਸ ਭੇਜਿਆ। ਬਹੁਤ ਅੱਛੇ। ਚਲੋ ਅੱਪੜ ਕੇ ਦੇਖਦੇ ਆ ਜੀ। ਪਹਿਲੇ ਆਪਾਂ ਡਾਕਟਰ ਸਾਹਿਬ ਇਹ ਦੇਖ ਲਵੀਏ, ਕੁਛ ਇੱਥੇ ਹੈ, ਕੁਛ ਪਲੇਟਸ ਵਗੈਰਾ ਲੱਗੀਆਂ ਹੋਈਆਂ। ਹਾਂਜੀ, ਇਹ ਉਹ ਜਗ੍ਹਾ ਜਿੱਥੇ ਜਦੋਂ ਸਿਕੰਦਰ ਦੇ ਘੋੜੇ ਦੀ ਮੌਤ ਹੋ ਜਾਂਦੀ ਹੈ ਤੇ ਉਹਨੇ ਵਾਪਸ ਜਾਣਾ ਹੁੰਦਾ ਤੇ ਇਹ ਫਿਰ ਇਹ ਜਗ੍ਹਾ ਨੂੰ ਲੱਭ ਕੇ ਨਾ, ਜਿਹੜਾ ਗ੍ਰੀਸ, ਜਿਹੜਾ ਸਿਕੰਦਰ ਦਾ ਆਪਣਾ ਦੇਸ਼ ਸੀ ਯੂਨਾਨ, ਉਹਦੀ ਗਵਰਨਮੈਂਟ ਨੇ ਆ ਇੱਕ ਬੋਰਡ ਲੱਗਿਆ, ਦਿਖਾਓ, ਮਿਨਿਸਟਰੀ ਆਫ ਫੋਰਨ ਅਫੇਅਰਸ, ਐਥਨਸ, ਗ੍ਰੀਸ। ਤੇ ਇਹ ਤੇ ਬਾਕੀ ਜਿਨ੍ਹਾਂ ਨੇ ਇਹਨੂੰ ਸਪਾਂਸਰ ਕੀਤਾ, ਰਿਜ਼ਵਾਨ ਟੈਕਸਟਾਈਲ ਮਿਲਸ ਨੇ, ਡੈਂਕਨ ਪਾਕਿਸਤਾਨ ਗਵਰਨਮੈਂਟ ਦਾ ਹੈਗਾ। ਔਰ ਇਸ ਦਾ ਅੱਗੇ ਤੁਸੀਂ ਦੇਖੋ ਕਿ ਇਹਦਾ ਇਹ ਫਾਊਂਡੇਸ਼ਨ ਸਟੋਨ ਜਿਸ ਦਿਨ ਰੱਖਿਆ ਗਿਆ ਵਾ, ਇਹ ਹੈ 18 ਅਕਤੂਬਰ 1998 ਨੂੰ ਇਸ ਦਾ। ਔਰ ਇਹ ਫਾਊਂਡੇਸ਼ਨ ਸਟੋਨ ਫਾਰ ਦੀ ਵਾਲ ਆਫ ਆਨਰ ਲੇਡ ਬਾਈ ਐਚ.ਈ. ਮਿਸਟਰ ਡਿਮਿਟਰੀ ਲੌਂਡਰਸ, ਕਿਸ ਤਰ੍ਹਾਂ ਦਾ ਨਾਮ ਲਿਖਿਆ, ਐਂਬੈਸਡਰ ਆਫ ਗ੍ਰੀਸ। ਔਰ ਇਹ ਉਹਨਾਂ ਦਾ ਡੇਟਸ ਜਿਹੜੀ ਲਿਖੀ ਹੋਈ 18 ਅਕਤੂਬਰ 1998 ਦੀ ਲਿਖੀ ਹੋਈ। ਤੇ ਇਹ ਇੱਥੇ ਜਿਨ੍ਹਾਂ ਨੇ ਕੋਸ਼ਿਸ਼, ਬਾਕੀਆਂ ਇਹਨੂੰ ਬਣਾਉਣ ਦੇ ਵਿੱਚ ਇਹਨਾਂ ਨੇ ਹੈਲਪ ਕੀਤੀ ਜਾਂ ਸਪੋਰਟ ਕੀਤੀ, ਬੜੇ ਕਾਫੀ ਨਾਂ ਲਿਖੇ ਹੋਏ ਆ। ਉੱਪਰ ਚੱਲ ਕੇ ਦੇਖੀਏ ਜੀ ਰਾਜ ਸਾਹਿਬ। ਦੇਖੀਏ ਸਰ, ਦੇਖੀਏ। ਵੈਸੇ ਬੜੀ ਵਧੀਆ ਜਗ੍ਹਾ ਬਣਾਈ, ਉੱਚੇ ਥਾਂ। ਤੇ ਮੇਰੇ ਖਿਆਲ ਹੈ ਵੀ ਇਹ ਹੋ ਸਕਦਾ ਜੇਹਲਮ ਦਾ ਕਿਨਾਰਾ ਉਸ ਟਾਈਮ ਤੇ ਕਿਤੇ ਇੱਧਰ ਹੀ ਲੱਗਦਾ ਹੋਏਗਾ, ਨੇੜੇ। ਨਾਲ ਜੇਹਲਮ ਇੱਥੇ ਪੈ ਰਹੀ ਹੈ ਨਾ ਨਾਲ। ਅੱਛਾ, ਇਹ ਬਿਲਕੁਲ ਤੇ ਇੱਥੇ ਹੀ ਲੱਗਦਾ ਡੈਫੀਨਿਟਲੀ, ਫਿਰ ਨਾਲ ਹੀ। ਹਾਂ, ਇਹ ਵੈਸੇ ਲੱਗ ਰਿਹਾ ਕਿ ਕਿਉਂਕਿ ਜਿਹੜਾ ਪਹਾੜਾਂ ਦਾ ਕਟਾਕਸ਼ ਹੈ ਨਾ, ਇਹ ਲੱਗ ਰਿਹਾ ਕਿ ਕੰਢਾ ਦਰਿਆ ਦਾ ਹੈ। ਫਿਰ ਦਰਿਆ ਦੇ ਨਾਲ ਜਿਹੜੇ ਲਿੰਕ ਹੁੰਦੇ ਨਾ, ਛੋਟੇ ਛੋਟੇ ਇਸ ਤਰੀਕੇ ਨਦੀ ਨਾਲੇ ਹੁੰਦੇ ਨੇ। ਇਹ ਉਹ ਹੈ ਦਰਿਆ ਦਾ। ਜੇਹਲਮ ਤਾਂ ਬਿਲਕੁਲ ਨਾਲ ਹੈ, ਵਗ ਰਹੀ ਹੈ। पीला यूनान से जलालपुर शरीफ पाकिस्तान, सल्तनत सिकंदर आजम। ये 326 बिफोर क्राइस्ट। ਇਹਦਾ ਅਗਰ ਅਸੀਂ ਦੇਖੀਏ ਤੇ ਇਹ ਜਨਾਬ ਸਟਾਰਟ ਇੱਥੋਂ ਇਸਨੇ ਕੀਤਾ। ਇੱਥੋਂ ਹੈ ਪਹਿਲਾ। ਇਹ ਸਿਕੰਦਰ ਨੇ ਇੱਥੋਂ ਸਟਾਰਟ ਲਿਆ, ਗ੍ਰੀਸ ਤੋਂ। ਫਿਰ ਟਰੋਏ, ਤੁਸੀਂ ਪੜ੍ਹਦੇ ਜੋ। ਹਾਂ। ਸਾਰਡਿਸ ਤੋਂ ਬਾਅਦ ਅੰਕਾਰਾ, ਟਰਕੀ। ਇਹ ਟਰਕੀ ਦੇ ਕੰਟਰੀ ਤੋਂ ਬਾਅਦ ਫਿਰ ਸੀਰੀਆ ਤੋਂ ਬਾਅਦ ਗਾਜ਼ਾ, ਜਿਹੜਾ ਇਜ਼ਰਾਈਲ ਅੱਜ ਦਾ ਹੈਗਾ, ਈਜਿਪਟ ਤੋਂ ਫਿਰ ਵਾਪਸ ਇਰਾਕ, ਬਗਦਾਦ ਦੇ ਕੋਲੋਂ
ਤਹਿਰਾਨ, ईरान, फिर अफगानिस्तान, कंधार, बाल्कन, ये उज़्बेकिस्तान भी जा गया। हाँ जी। उज़्बेकिस्तान तो फिर वापस ਉਸ ਤੋਂ ਪਹਿਲੇ ਤੁਰਕਮਾਨਿਸਤਾਨ ਤੋਂ ਹੋ ਕੇ ਤੇ ਫਿਰ ਗਿਆ ਨਾ ਅੱਗੇ। तुर्कमेनिस्तान नहीं, उत्थे नहीं, हाँ। ये तहरान, अच्छा, हाँ। ईरान, ईरान जी। तक एरो जड़ा कंधार, ईरान, अफगानिस्तान तो फिर अगे ਆ ਪਿਰਸਾਰ ਕਸ਼ਮੀਰ ਦਾ ਜਿਹੜਾ ਹਿੱਸਾ ਸੀ, ਉਤੋਂ ਥੱਲੇ ਜੇਲਮ ਜਾ ਰਿਹਾ, ਤੇ ਇੱਥੋਂ ਇਹ ਜਿਹੜੀ ਜਗ੍ਹਾ ਹੈ ਨਾ, ਇਹ ਜਲਾਲਪੁਰ ਸ਼ਰੀਫ ਹੈ ਜਿੱਥੇ ਆਪਾਂ ਖੜੇ ਹਾਂ, ਜਿੱਥੇ ਰੈੱਡ ਸਪਾਟ ਜਿਹੜੀ ਆਪਾਂ ਗੱਲ ਕਰਦੇ ਸੀ ਨਾ। ਇਸ ਤੋਂ ਬਾਅਦ ਫਿਰ ਇੱਧਰ ਨੂੰ ਤਾਂ ਨਹੀਂ, ਪੋਰਸ ਦੀਆਂ ਲੜਾਈ ਕਰਕੇ, ਰਾਵੀ, ਚਨਾਬ, ਜੇਲਮ, ਹੜ੍ਹ ਆਉਣ ਕਰਕੇ ਇੱਧਰ ਨੂੰ ਨਹੀਂ ਆ ਹੋਇਆ ਅੱਗੇ ਇੰਡੀਆ ਦਾ ਪਾਰਟ ਜਿਹੜਾ ਅੱਜ ਕੱਲ੍ਹ ਦਾ ਉਹ ਆ ਗਿਆ। ਪਰ ਇਹਨਾਂ ਨੇ ਫਿਰ ਥੱਲੇ ਇਹਦੇ ਨਾਲ ਨਾਲ ਜਾਣਾ ਸ਼ੁਰੂ ਕੀਤਾ। ਹਾਂ, ਵਾਪਸੀ ਉਧਰੋਂ ਨਹੀਂ ਹੋਈ, ਇੱਧਰੋਂ ਪਾਕਿਸਤਾਨ ਦਾ ਜਿਹੜਾ ਆਲਮੋਸਟ ਕਰਾਚੀ ਤੱਕ, ਕਰਾਚੀ 'ਚ ਵੀ ਸਿਕੰਦਰ ਗਿਆ। ਹਾਂ, ਉਸ ਤੋਂ ਬਾਅਦ ਫਿਰ ਈਰਾਨ, ਇੱਥੋਂ ਫਿਰ ਵਾਪਸੀ ਹੋਈ। ਇਹ ਫਿਰ ਵਾਪਸੀ ਸਮੁੰਦਰ ਦੇ ਕਿਨਾਰੇ ਗਿਆ ਨਾ, ਕਿਨਾਰੇ ਹੋਈ, ਸਮੁੰਦਰ ਦੇ ਕਿਨਾਰੇ ਗਿਆ। ਫਿਰ ਈਰਾਨ ਤੋਂ ਅੱਗੇ ਵਾਪਸੀ ਜਾ ਕੇ ਸੂਸਾ, ਬੈਬੀਲੋਨ, ਆਹ ਦੇਖੋ ਜੀ, ਆਹ ਜਗ੍ਹਾ ਜਿੱਥੇ ਸਿਕੰਦਰ ਦੀ ਫਿਰ ਡੈਥ ਹੋ ਜਾਂਦੀ ਆ, ਆਹ ਜਿਹੜਾ ਬੈਬੀਲੋਨ, ਇਹ ਆ ਜਗ੍ਹਾ, ਇੱਥੇ ਡੈਥ ਹੁੰਦੀ। ਹਾਂ, ਇਹ ਦਰਿਆ ਦੇ ਕੰਢੇ, ਇੱਥੇ ਬਿਮਾਰ ਹੋ ਕੇ ਤੇ ਫਿਰ ਉਹ ਤੋਂ ਅੱਗੇ ਨਹੀਂ, ਦੇਖੋ ਉੱਥੇ ਆ ਕੇ ਖਤਮ ਹੈ, ਤੋਂ ਅੱਗੇ ਨਹੀਂ। ਮਤਲਬ ਸਿਕੰਦਰ ਜਿੰਦਾ ਵਾਪਸ ਯੂਨਾਨ ਨਹੀਂ ਗਿਆ, ਗ੍ਰੀਸ ਨਹੀਂ ਗਿਆ, ਆਪਣੇ ਘਰ ਵਾਪਸ ਰਸਤੇ 'ਚ ਨਹੀਂ ਇਸ ਦੀ ਪਹੁੰਚਿਆ, ਡੈਥ ਹੋਈ ਹੈ। ਇੱਥੇ ਡੈਥ ਹੋ ਜਾਂਦੀ ਹੈ। ਸੋ ਇਹ ਜਗ੍ਹਾ ਪਹਿਲਾ ਗ੍ਰੀਸ ਟੂ ਜਲਾਲਪੁਰ ਸ਼ਰੀਫ, ਪਾਕਿਸਤਾਨ। ਇਹ ਹੈ ਕਿ ਇੱਥੋਂ ਇਹਦੀ ਇੰਪੋਰਟੈਂਸ ਇਸ ਜਗ੍ਹਾ ਦੀ ਇਹ ਹੈ ਕਿ ਜਿਹੜਾ ਉਹਦਾ ਆਪਣਾ ਮਨਸੂਬਾ ਸੀ ਨਾ ਅੱਗੇ ਹਿੰਦੁਸਤਾਨ ਦੇ ਅਖੀਰ ਤੱਕ ਪਹੁੰਚਣ ਦਾ। ਡਾਕਟਰ ਸਾਹਿਬ ਉੱਥੇ ਦੇਖੋ ਨਾ ਤੁਸੀਂ, ਜਲਾਲਪੁਰ ਸ਼ਰੀਫ ਤੋਂ ਅੱਗੇ ਦੇਖੋ, ਅੱਗੇ ਫਿਰ ਉਹ ਦਿੱਲੀ ਤੇ ਇੰਡੀਆ ਹੀ ਹੈ। ਉਹਨੇ ਦਿੱਲੀ ਤੱਕ ਆਪਣਾ ਸੀ, ਫਿਰ ਇੰਡੀਆ ਉਸਨੇ ਕੰਕਰ ਕਰ ਲੈਣਾ ਸੀ ਤੇ ਪੂਰੀ ਦੁਨੀਆ ਇੱਕ ਤਰ੍ਹਾਂ ਦੀ ਫਤਿਹ। ਪਰ ਉਹ ਜੇਲਮ ਦੇ ਨਾਲ ਨਾਲ ਥੱਲੇ ਕਰਾਚੀ ਵੱਲ ਨੂੰ ਗਿਆ, ਅੱਗੇ ਨਹੀਂ ਆ ਸਕਿਆ, ਅੱਗੇ ਨਹੀਂ ਗੁਜ਼ਰ ਸਕਿਆ। ਤੇ ਇੱਥੋਂ ਉਹ ਮੁੜਨ ਦਾ ਇਰਾਦਾ ਹੀ ਸੀ, ਇਸ ਕਰਕੇ ਨਹੀਂ ਕਿ ਉਹਨੇ ਕਿਤੇ ਹੋਰ ਜਾਣਾ ਸੀ, ਕਿਉਂਕਿ ਇੱਥੇ ਦੇ ਘੋੜੇ ਦੀ ਵੀ ਡੈਥ ਹੋ ਗਈ ਸੀ, ਇੱਧਰ ਹੜ੍ਹ ਆਏ ਹੋਏ ਸੀ, ਫੌਜ ਦੇ ਵਿੱਚ ਬਹੁਤ ਸਿਪਾਹੀ ਜਿਹੜੇ ਜ਼ਖਮੀ ਹੋ ਚੁੱਕੇ ਸੀ, ਡੈਥ ਹੋ ਚੁੱਕੀ ਸੀ, ਆਪਣੇ ਥੱਕ ਹਾਰ ਗਏ ਸੀ। ਉਹਨਾਂ ਨੇ ਵਾਪਸ ਜਾਣ ਦਾ ਇਰਾਦਾ ਬਣਾਇਆ ਤੇ ਫਿਰ ਇੱਧਰੋਂ ਵਾਪਸ ਇਸ ਰਸਤੇ ਗਏ, ਤੇ ਬੈਬੀਲੋਨ ਜਿਹੜਾ ਨਾ ਇਰਾਕ ਦੇ ਵਿੱਚ, ਇਹ ਫਿਰ ਵਾਪਸ ਜਾਂਦਾ ਕਿਉਂ ਹੈ? ਇਹ ਵੀ ਦੱਸਦੇ ਜਾਓ ਨਾ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ, ਵੀ ਇਹਨੂੰ ਮੋੜਨ ਵਾਲਾ ਕੌਣ ਹੈ? ਇੱਥੇ ਪੂਰੀ ਦੁਨੀਆ ਫਤਿਹ ਕਰਕੇ ਆ ਰਹੀ ਹੈ, ਇਹਦੇ ਵਿੱਚ ਇੱਥੋਂ ਕਿਉਂ ਕਿਵੇਂ ਮੋੜਿਆ ਜਾਂਦਾ? ਇਹਦੇ ਵਿੱਚ ਹਿਸਟਰੀ ਦੇ ਵਿੱਚ ਜਿਹੜਾ ਸਭ ਤੋਂ ਵੱਧ ਕਿਹਾ ਜਾਂਦਾ, ਉਦੋਂ ਇਹ ਕਿਹਾ ਜਾਂਦਾ ਕਿ ਉਹਦੇ ਸਿਪਾਹੀ ਜਿਹੜੇ ਸੀ ਥੱਕ ਹਾਰ ਗਏ ਸੀ। ਪਰ ਉਹਦੇ ਵਿੱਚ ਦੋ ਹੋਰ ਵੱਡੇ ਫੈਕਟਰ ਨੇ, ਇੱਕ ਜੇਲਮ ਦੇ ਵਿੱਚ ਹੜ੍ਹ, ਤੇ ਜਿਹੜਾ ਮਹਾਰਾਜਾ ਪੋਰਸ ਸੀ ਜੀ, ਮਹਾਰਾਜਾ ਪੋਰਸ ਨੇ ਉਹਨੂੰ ਇੰਨੀ ਜ਼ਿਆਦਾ ਰੈਜ਼ਿਸਟੈਂਸ, ਉਹਦੇ ਨਾਲ ਲੜਾਈ ਹੋਈ ਜਿਹੜੀ ਉਹ ਐਕਸਪੈਕਟ ਨਹੀਂ ਸੀ ਕਰਦੇ, ਕਿਉਂਕਿ ਉਸ ਤੋਂ ਬਾਅਦ ਉਹਨਾਂ ਦਾ ਇਰਾਦਾ ਅੱਗੇ ਦਿੱਲੀ, ਤੇ ਦਿੱਲੀ ਤੋਂ ਅੱਗੇ ਟੈਕਸਲਾ, ਉਸ ਟਾਈਮ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਨਾਲ ਗੱਲਬਾਤ ਹੋ ਚੁੱਕੀ ਸੀ, ਉਹਨੇ ਅੱਗੇ ਆਉਣਾ ਸੀ। ਪਰ ਜਿਹੜਾ ਉਹਨਾਂ ਦੀ ਲੜਾਈ ਪੋਰਸ ਦੀ ਹੋਈ, ਉਹਨੂੰ ਐਕਸਪੈਕਟ ਨਹੀਂ ਸੀ ਕਰਦੇ। ਉਹ ਛੋਟਾ ਜਿਹਾ ਰਾਜਾ ਸੀ ਪੰਜਾਬ ਦਾ, ਪਰ ਉਹਨਾਂ ਨੇ ਲੜਾਈ ਦੇ ਵਿੱਚ ਇੰਨੀ ਵੱਡੀ ਸ਼ਿਕਸਤ ਦਿੱਤੀ, ਤੇ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਪੋਰਸ ਨੂੰ ਉਹਨੂੰ ਕਿਵੇਂ ਮਾਫ ਕੀਤਾ, ਜੋ ਵੀ ਗੱਲਬਾਤ ਹੋਈ। ਪਰ ਜਿਹੜਾ ਇੱਕ ਇਮੋਸ਼ਨਲ ਐਂਗਲ ਕਿਹਾ ਜਾਂਦਾ, ਜਿਹਦੇ ਕਰਕੇ ਇਸ ਜਗ੍ਹਾ ਦੀ ਬੜੀ ਵੱਡੀ ਇੰਪੋਰਟੈਂਸ ਹੈ, ਇੱਥੇ ਵੀ ਥੋੜਾ ਜਿਹਾ ਨਾਲ ਦਿਖਾਉਂਦੇ, ਦੱਸਦੇ ਵੀ ਜਾਓ ਨਾਲ। ਉੱਥੇ ਇਹ ਸੀ ਕਿ ਜਿਹੜਾ ਉਹਦਾ ਘੋੜਾ ਸੀ, ਬੁਸਫੈਲਸ ਉਹਦਾ ਨਾਂ ਸੀ ਜੀ, ਉਹਦੀ ਲੜਾਈ ਦੇ ਵਿੱਚ ਉਹ ਜ਼ਖਮੀ ਹੋ ਜਾਂਦਾ, ਤੇ ਇਸ ਜਗ੍ਹਾ ਤੇ ਕਿਹਾ ਜਾਂਦਾ ਕਿ ਉਹਦੀ ਮੌਤ ਹੋਈ, ਉਹਨੂੰ ਦਫਨਾਇਆ ਗਿਆ ਘੋੜੇ ਨੂੰ। ਤੇ ਸਿਕੰਦਰ ਦੇ ਉਸ ਘੋੜੇ ਨਾਲ ਕਿੰਨਾ ਪਿਆਰ ਸੀ, ਤੇ ਹਿਸਟਰੀ ਦੇ ਵਿੱਚ ਕਿਤਾਬਾਂ ਲਿਖੀਆਂ ਜਾ ਚੁੱਕੀਆਂ। ਮਤਲਬ ਜੇ ਆਪਣਾ ਸੰਸਾਰ ਦੀ ਹਿਸਟਰੀ ਦੇ ਵੱਡੇ ਮਸ਼ਹੂਰ ਘੋੜਿਆਂ ਦੇ ਨਾਂ ਗਿਣੇ ਜਾਣ, ਜਿਵੇਂ ਮਹਾਰਾਜਾ ਚੇਤਕ ਘੋੜੇ ਦਾ ਸੀਗਾ, ਜਾਂ ਅਲੱਗ-ਅਲੱਗ ਹੋਰ ਰਾਜਿਆਂ ਦੇ 8-10, ਜੇ ਟੌਪ ਦੇ ਵਰਲਡ ਦੀ ਹਿਸਟਰੀ ਦੇ 10 ਘੋੜਿਆਂ ਦੇ ਨਾਂ ਗਿਣੇ ਜਾਣ, ਤਾਂ ਬੁਸਫੈਲਸ ਜਿਹੜਾ ਸਿਕੰਦਰ ਦੇ ਘੋੜੇ ਦਾ, ਉਹਦੇ ਵਿੱਚ ਨਾਂ ਆਉਂਦਾ। ਤੇ ਰਾਜਾ ਸਾਹਿਬ, ਇਹ ਜਿਹੜੀ ਫੋਟੋ ਆ, ਮੈਨੂੰ ਇਹ ਲੱਗਦਾ ਕਿ ਜਿਹੜਾ ਇਹਦੇ ਰਾਈਟ ਸਾਈਡ ਤੇ ਆ ਉਹ ਸਿਕੰਦਰ ਹੈ, ਤੇ ਦੂਜੇ ਪਾਸੇ ਪੋਰਸ ਹੈ। ਪੋਰਸ ਦਿਖਾਇਆ ਗਿਆ। ਹਾਂ, ਇੱਥੇ ਉਹਦੀ ਇੱਕ ਹੋਰ ਵੀ ਵਜ੍ਹਾ ਹੈ ਨਾ, ਜਿੱਥੇ ਪੋਰਸ ਹੈ, ਪੋਰਸ ਦੇ ਨਾਲ ਪਿੱਛੇ ਹਾਥੀ ਵੀ ਦਿਖਾਇਆ ਗਿਆ। ਹਾਂ, ਇਹਨਾਂ ਕੋਲ ਹਾਥੀ ਸੀ, ਉਹਨਾਂ ਕੋਲ ਘੋੜੇ ਸੀ, ਉਹਨਾਂ ਕੋਲ ਘੋੜੇ ਸਨ।
ਸੋ ਅੱਗੇ ਸਿਕੰਦਰ ਹੈ, ਇਹੀ ਜਗ੍ਹਾ ਹੈ, ਹਾਂਜੀ ਇਹ ਵਿਚਕਾਰ ਦਰਿਆ ਹੈ, ਹਾਂਜੀ ਔਰ ਇਹ ਜਨਾਬੇ ਅਲੀ ਇੱਥੇ ਆ ਕੇ ਫਿਰ ਸਿਕੰਦਰ ਨੂੰ ਹਟਣਾ ਪੈਂਦਾ ਹੈ। ਇੱਕ ਹੋਰ ਤੁਸੀਂ ਦੇਖੋ, ਤੁਸੀਂ ਹਾਈਟ ਦਾ ਵੀ ਹਿਸਾਬ ਲਾਓ, ਬਣਾਉਣ ਵਾਲੇ ਨੇ ਕਿੰਜ ਬਣਾਇਆ ਹੈ ਹਾਂ ਕਿ ਜਿਹੜਾ ਪੋਰਸ ਦੀ ਹਾਈਟ ਹੈ ਉਹ ਤੁਸੀਂ ਦੇਖੋ, ਸਿਕੰਦਰ ਦੀ ਹਾਈਟ ਦੇਖੋ। ਹਾਂ ਪੰਜਾਬੀਆਂ ਦੀ ਹਾਈਟ ਹਮੇਸ਼ਾ ਜ਼ਿਆਦਾ ਰਹੀ ਹੈ। ਹਾਂ ਹਾਂ ਤੇ ਇਹ ਵਾਕਈ ਜਿਹੜੀ ਘੋੜੇ ਤੇ ਹਾਥੀ ਵਾਲੀ ਤੁਸੀਂ ਗੱਲ ਕੀਤੀ ਨੇ ਬਿਲਕੁਲ ਸਹੀ ਆ। ਉਸ ਟਾਈਮ ਤੇ ਜਿਹੜੀ ਪੋਰਸ ਜਾਂ ਹਿੰਦੁਸਤਾਨ ਇਸ ਸਾਈਡ ਦੇ ਲੜਾਈ ਰਾਜਿਆਂ ਦੇ ਕੋਲ ਹਾਥੀਆਂ ਦੀ ਫੌਜ ਹੁੰਦੀ ਸੀ, ਘੋੜੇ ਨਹੀਂ ਸੀ ਹੁੰਦੇ। ਤੇ ਇਹ ਯੂਨਾਨੀਆਂ ਦੇ ਕੋਲ ਘੋੜੇ ਸੀ, ਇਸੇ ਕਰਕੇ ਉਹ ਇੰਨੀ ਦੂਰ ਆ ਸਕੇ। ਇਹ ਘੋੜਾ ਹੈ ਦੇਖੋ। ਇੱਕ ਹੋਰ ਵੀ ਮਸ਼ਹੂਰ ਕੀਤਾ ਗਿਆ ਸੀ ਨਾ, ਜਿਹੜਾ ਪੋਰਸ ਦਾ ਜਿਹੜਾ ਹੈ ਕਰੈਕਟਰ, ਹਾਂਜੀ ਉਸ ਨੂੰ ਉਹਦੀ ਕਰੈਕਟਰ ਅਸੈਸੀਨੇਸ਼ਨ ਕਰਨ ਵਾਸਤੇ ਨਾ ਜਿਹੜਾ ਇੱਕ ਟਰਮ ਵੀ ਯੂਜ਼ ਕਰਾਈ ਗਈ ਹਾਂਜੀ ਕਿ ਪੋਰਸ ਦੇ ਹਾਥੀ, ਨੈਗੇਟਿਵ ਸੈਂਸ ਦੇ ਵਿੱਚ ਯੂਜ਼ ਕੀਤਾ ਗਿਆ। ਹਾਂ ਲੇਕਿਨ ਇਹ ਨਹੀਂ ਦੱਸਿਆ ਜਾਂਦਾ ਕਿ ਪੋਰਸ ਦੇ ਹਾਥੀਆਂ ਨੇ ਸਿਕੰਦਰ ਦੀ ਜਿਹੜੀ ਫੌਜ ਸੀ ਉਹਦੀ ਤਬਾਹੀ ਕਿਵੇਂ ਲਾਈ। ਤਬਾਹੀ ਕਿਵੇਂ ਉਹਦੇ ਜਿਹੜੇ ਹਾਥੀ ਪਿੱਛੇ ਹਟਦੇ ਹਨ, ਜਿਹੜੇ ਕੋਈ 20 ਹਾਥੀ ਦੇ ਕਰੀਬ ਦੱਸਦੇ ਨੇ, ਜਿਹੜੇ ਉਹਨਾਂ ਲੋਕਾਂ ਦੇ ਉੱਪਰ ਚੜ੍ਹਦੇ ਨੇ, ਉਹ ਫਿਰ ਕਹਿੰਦੇ ਨੇ ਕਿ ਸਿਕੰਦਰ ਦੇ ਹਾਥੀ, ਉਹਨੂੰ ਨੈਗੇਟਿਵ ਸੈਂਸ, ਪੋਰਸ ਦੇ ਹਾਥੀ ਵਾਹ ਨੈਗੇਟਿਵ ਸੈਂਸ ਦੇ ਅੰਦਰ ਉਸ ਨੂੰ ਯੂਜ਼ ਕੀਤਾ ਗਿਆ, ਲੇਕਿਨ ਪੋਜ਼ਿਟਿਵ ਐਂਗਲਿੰਗ ਉਸ ਨੂੰ ਨਹੀਂ ਦਿੱਤੀ ਗਈ। ਇਹ ਜਿਹੜੀ ਇਹ ਫੋਟੋ ਜਾਂ ਇਹ ਕਾਰਵਿੰਗ ਕੀਤੀ ਗਈ ਹੈ, ਇਹਦੇ ਨਾਲ ਕੁਛ ਨਾ ਕੁਛ ਹਿਸਟਰੀ ਲਿਖਣੀ ਚਾਹੀਦੀ ਸੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਜੇ ਘੋੜੇ ਦੀ ਇੱਥੇ ਬਣਾਈ ਹੈ ਯਾਦਗਾਰ, ਤੇ ਪੋਰਸ ਦੀ ਵੀ ਬਣਾਉਣੀ ਜੀ ਜੀ ਜ਼ਰੂਰੀ ਸੀ, ਤੇ ਉਹਦੇ ਬਾਰੇ ਦੱਸਣਾ ਵੀ ਜ਼ਰੂਰੀ ਸੀ। ਚਲੋ ਖੈਰ ਇੰਨੀ ਗੱਲ ਹੈ ਕਿ ਲੇਕਿਨ ਇਹਦੇ ਵਿੱਚ ਅਸੀਂ ਇੱਕ ਹੋਰ ਚੀਜ਼ ਵੀ ਐਡ ਕਰਦੇ ਜਾਈਏ ਨਾ। ਦੇਖੋ ਇਹਦੇ ਵਿੱਚ ਜਿਹੜੀ ਯੂਨਾਨੀ ਗਵਰਨਮੈਂਟ ਹੈ, ਇਹ ਉਹਨਾਂ ਦੀ ਜ਼ਾਤੀ ਦਿਲਚਸਪੀ ਦੇ ਨਾਲ ਹੋਇਆ। ਇੱਥੋਂ ਦੇ ਜਿਹੜੇ ਇਦਾਰੇ ਨੇ, ਜਿਹੜੇ ਇੱਥੋਂ ਦੇ ਲੋਕ ਹਨ, ਜਿਹੜੇ ਥੱਲੇ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿਤਨੇ ਲੋਕ ਹਨ ਜਿਹੜੇ ਇਸ ਘੋੜੇ ਦੀ ਯਾਦਗਾਰ ਬਣਾਉਣ ਦੇ ਵਿੱਚ, ਅਲੈਗਜ਼ੈਂਡਰ ਦੀ ਯਾਦਗਾਰ ਬਣਾਉਣ ਦੇ ਵਿੱਚ, ਸਿਕੰਦਰ ਦੀ ਯਾਦਗਾਰ ਬਣਾਉਣ ਦੇ ਵਿੱਚ ਪੇਸ਼ ਹਨ। ਇਹ ਉਹੀ ਲੋਕ ਹਨ ਜਿਹੜੇ ਪੋਰਸ ਦੀ ਧਰਤੀ ਦੇ ਨੇ। ਮਤਲਬ ਜਿਹੜਾ ਹਮਲਾਵਰ ਹੈ ਉਸ ਨੂੰ ਇਹ ਆਪਣਾ ਹੀਰੋ ਮੰਨ ਰਹੇ ਨੇ, ਤੇ ਜਿਹੜਾ ਇੱਥੋਂ ਦਾ ਹੀਰੋ ਹੈ ਉਸ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ। ਸੋ ਇਸ ਏਰੀਏ ਦੇ ਪਾਕਿਸਤਾਨੀ ਗਵਰਨਮੈਂਟ ਦੇ ਇਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਡਾ ਹੀਰੋ ਤੇ ਪੋਰਸ ਹੈ, ਸਾਡਾ ਹੀਰੋ ਸਿਕੰਦਰ ਤੇ ਨਹੀਂ ਹੈ। ਸੋ ਪੋਰਸ ਦੀ ਯਾਦਗਾਰ ਕਿੱਥੇ ਹੈ, ਉਹ ਪਾਕਿਸਤਾਨੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ। ਹਰ ਪੰਜਾਬੀ ਦੀ ਯਾਦਗਾਰ ਬਣਾਉਣੀ ਗ੍ਰੀਸ ਗਵਰਨਮੈਂਟ ਦੇ ਨਾਲ ਮਾੜਾ ਆਈਡੀਆ ਨਹੀਂ ਹੈ, ਪਰ ਪੋਰਸ ਦੀ ਇਹਦੇ ਬਰਾਬਰ ਇੱਥੇ ਉਹਦਾ ਹੀਰੋਇਜ਼ਮ ਐਕਸਪਲੋਇਟ ਕੀਤਾ ਜਾਣਾ ਚਾਹੀਦਾ ਸੀ। ਇੱਕ ਗੱਲ ਹੋਰ ਇੱਥੇ ਆਪਾਂ ਨੋਟ ਕਰਦੇ ਹਾਂ ਕਿ ਇੰਨਾ ਆਲੀਸ਼ਾਨ ਇਹ ਯਾਦਗਾਰ ਬਣਾਈ ਗਈ ਹੈ, ਇੰਨਾ ਖਰਚ ਕੀਤਾ ਗਿਆ, ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਇਨਵੋਲਵਮੈਂਟ ਰਹੀ। ਥੱਲੇ ਆਪਾਂ ਲਿਸਟ ਦੇਖੇ ਕਿੰਨੇ। ਹੁਣ ਇਹ ਕਿਉਂਕਿ ਇੱਥੇ ਲੋਕ ਕੋਈ ਨਹੀਂ ਆਉਂਦਾ ਤੇ ਸਾਰੇ ਗੇਟ ਵੀ ਬੰਦ ਨੇ, ਤੇ ਗੇਟਾਂ ਦੇ ਉੱਪਰ ਤਾਰਾਂ ਲੱਗੀਆਂ ਹੋਈਆਂ। ਫੈਜ਼ਲ ਸਾਹਿਬ ਆ ਦੇਖਿਓ, ਇਹਦੇ ਫੈਂਸ ਦੇ ਆਲੇ ਦੁਆਲੇ ਸਾਰੇ ਔਰ ਹਾਲਤ ਹੋਈ ਹੈ। ਉਧਰ ਦੋਨੋਂ ਪਾਸੇ ਗੇਟ ਨੇ ਜਿਹੜੇ, ਉਹ ਵੀ ਪੂਰੇ ਬੰਦ ਨੇ। ਇੱਧਰ ਵੀ ਆ ਇੱਕ ਚੌਕੀਦਾਰ ਜਾਂ ਕੋਈ ਹੈ ਬੰਦਾ, ਉਹ ਥੋੜੀ ਦੇਰ ਲਈ ਆਉਂਦਾ। ਤੇ ਸਾਡੀ ਜਿਹਨੂੰ ਕਹਿ ਲਓ ਵੀ ਕਿਸਮਤ ਚੰਗੀ, ਜਦੋਂ ਅਸੀਂ ਪਹੁੰਚੇ ਤੇ ਉਹ ਤੁਰਿਆ ਆ ਰਿਹਾ ਸੀ, ਉਹਦੇ ਕੋਲ ਚਾਬੀਆਂ ਸੀ, ਉਹਨੇ ਖੋਲ੍ਹਿਆ, ਪਰ ਇਹਨੂੰ ਕੋਈ ਦੇਖਣ ਕੋਈ ਬਹੁਤਾ ਜ਼ਿਆਦਾ ਨਹੀਂ ਆਉਂਦਾ। ਤੇ ਇਹ 2003 ਇਹ 2003 ਚ ਹੀ ਬਣੀ ਆ, ਕੋਈ ਬਹੁਤੀ ਪੁਰਾਣੀ ਨਹੀਂ ਹੈ। ਜੀ ਜੀ ਇਹਦਾ ਜਿਹੜਾ ਉਦਘਾਟਨ ਹੋਇਆ ਨਾ, ਅਲੈਗਜ਼ੈਂਡਰ ਮੋਨੂਮੈਂਟ ਕਿਹਾ ਗਿਆ ਇਹਨੂੰ, ਇਹ 5 ਮਈ ਤੇ 2003 ਨੂੰ ਬਣਾਇਆ ਗਿਆ। ਪਰ ਚਲੋ ਇਹ ਸੋਚ ਬੜੀ ਵਧੀਆ, ਪਰ ਇਹਦੇ ਨਾਲ ਜੇ ਪੋਰਸ ਦਾ ਵੀ ਥੋੜਾ ਜਿਹਾ ਹੋਰ ਹੋਵੇ ਤੇ ਬਹੁਤ ਚੰਗੀ ਗੱਲ, ਹੋਣਾ ਵੀ ਚਾਹੀਦਾ। ਅਜੇ ਵੀ ਹੋ ਸਕਦਾ, ਐਡੀਸ਼ਨ ਹੋ ਸਕਦੀ ਹੈ। ਬਿਲਕੁਲ। ਹੋਰ ਰਾਜਾ ਸਾਹਿਬ ਕੁਝ ਕਹਿਣਾ ਚਾਹੋਗੇ? ਮੈਂ ਬਸ ਇਹੀ ਕੁਝ ਦਿਖਾਣਾ ਚਾਹ ਰਹੀ ਸੀ, ਇੱਧਰ ਵੀ ਕੁਝ ਬਣਾਇਆ ਗਿਆ, ਲੇਕਿਨ ਇਹ ਹੁਣ ਕੋ ਖਰਾਬ ਹੋ ਚੁੱਕਾ ਹੈ, ਉਸ ਹੱਦ ਤੱਕ ਕਿ ਨਜ਼ਰ ਨਹੀਂ ਆ ਰਿਹਾ। ਇਹ ਖਿਆਲ ਜੰਗ ਦਾ ਮੰਜ਼ਰ ਜਿਹੜਾ ਹਾਂਜੀ, ਇਹ ਬਿਲਕੁਲ ਲੜਾਈ ਦਿਖਾਈ ਜਾ ਰਹੀ ਹੈ, ਲੜਾਈ ਦਿਖਾਈ ਗਈ ਹੈ ਕਿ ਇਹਦੇ ਅੰਦਰ ਕੀ ਕੀ ਹੋ ਰਹੀ ਹੈ। ਕਿਉਂਕਿ ਦੇਖਿਆ ਜਾਵੇ ਤੇ ਇਧਰੋਂ ਉਹੀ ਗੱਲ ਵੀ ਘੋੜੇ ਨੇ ਤੇ ਦੂਸਰੇ ਪਾਸੇ ਹਾਥੀ ਨੇ, ਇਹ ਲੜਾਈ ਦਾ ਮੰਜ਼ਰ ਦਿਖਾਇਆ ਜਾ ਰਿਹਾ। ਜੀ 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 ਬੜੀ ਮਿਹਨਤ ਕੀਤੀ ਆ, ਬਹੁਤ ਵਧੀਆ ਲੋਕੇਸ਼ਨ ਚੁਣੀ ਹੈ ਤੇ ਬਹੁਤ ਸੋਹਣਾ ਥਾਂ ਹੈਗਾ। ਆਲੇ ਦੁਆਲੇ ਦੇਖੋ ਜੀ ਆਪਣੇ ਫੈਜ਼ਲ, ਥੋੜਾ ਜਿਹਾ 360 ਐਂਗਲ ਥੋੜਾ ਅੱਗੇ ਜਾ ਕੇ ਲਾਓਗੇ, ਪਹਾੜੀਆਂ ਤੇ ਇੱਧਰ ਸਾਰਾ ਥੋੜਾ ਜਿਹਾ ਸਲੋ ਮੂਵਮੈਂਟ ਦਿਖਾਇਆ।